ਹੁੱਕੇ ਤੋਂ ਬਗੈਰ ਡੇਰੇ ਦਾ ਵੀ ਹਾਲ ਕੋਈ ਨਹੀਂ ਜੀ। ਤੇ ਹੁੱਕਾ ਬੰਦੇ ਨੂੰ ਮਰਾ ਵੀ ਦਿੰਦਾ ਹੈ। ਉਹ ਕਿਵੇਂ? ਇੱਥੇ ਨਾ ਇੱਕ ਬੰਦਾ ਦੁਸ਼ਮਣੀ ਵਾਲਾ ਬੰਦਾ ਸੀ ਤੇ ਰਾਤ ਸੁੱਤਾ ਪਿਆ, ਹਾਂ ਗਰਮੀ ਦੇ ਦਿਨ ਸੀ, ਉਹਨੇ ਉੱਤੇ ਚਾਦਰ ਲਈ ਤੇ ਹੁੱਕਾ ਇਸ ਤਰ੍ਹਾਂ ਪੀ ਕੇ ਨਾ ਉਹਨੇ ਅੱਛਾ ਤੇ ਇਸ ਤਰ੍ਹਾਂ ਦੂਰ ਕੀਤੀ ਨੜੀ ਅੱਛਾ ਤੇ ਇਸ ਤਰ੍ਹਾਂ ਛੱਡ ਦਿੱਤੀ। ਇਸ ਤਰ੍ਹਾਂ ਛੱਡ ਦਿੱਤੀ? ਇਸ ਤਰ੍ਹਾਂ ਛੱਡ ਕੇ ਨਾ ਉੱਤੇ ਖੇਸ ਲੈ ਕੇ ਸੌਂ ਗਿਆ। ਸਰਦੀ ਸੀ? ਗਰਮੀ ਸੀ ਤੇ ਖੇਸ ਉੱਤੇ ਪਤਲਾ ਜਿਹਾ ਖੇਸ ਲੈ ਕੇ ਨਾ ਸੌਂ ਗਿਆ। ਅੱਛਾ ਅੱਛਾ। ਤੇ ਜਿਸਲੇ ਇਹਨੂੰ ਹਵਾ ਵੱਜੀ ਹੁੱਕੇ ਨੂੰ ਤੇ ਇਹ ਘੁੰਮ ਕੇ ਨਾ ਲੱਗਾ ਉਹਦੇ ਐਂ ਮੂੰਹ ਤੇ। ਅੱਛਾ। ਉਹਨੇ ਸਮਝਿਆ ਦੁਸ਼ਮਣ ਪੱਕਰ ਪਿਆ। ਦੁਸ਼ਮਣ ਪਹੁੰਚ ਗਿਆ ਨੇ? ਹਾਂ। ਵੀ ਉਹਨੇ ਨੂੰ ਕੀ ਸਮਝਿਆ? ਉਹਨੇ ਸਮਝਿਆ ਵੀ ਮੇਰੇ ਨਾਲ ਕੰਨ ਪੱਟੀ ਤੇ ਕਿਸੇ ਨੇ ਬੰਦੂਕ ਦੀ ਨਾਲੀ ਰੱਖ ਦਿੱਤੀ ਲਿਆ ਕੇ। ਅੱਛਾ ਅੱਛਾ। ਕਾਫੀ ਦੇਰ ਹੁਣ ਅੱਧਾ ਘੰਟਾ ਉਹ ਸੋਚੀ ਪਿਆ ਰਿਹਾ ਵੀ ਇਹ ਦੁਸ਼ਮਣ ਹੁੰਦਾ ਜਾਂ ਤਾਂ ਮੈਨੂੰ ਮਾਰਦੇ ਆ ਜਾਂ ਮੈਨੂੰ ਜਗਾਵੇ ਜਗੂਵੇ ਆ ਤਾਂ ਸਹੀ। ਅੱਛਾ। ਅੱਧੇ ਘੰਟੇ ਤੋਂ ਬਾਅਦ ਪਸੀਨੋ ਪਸੀਨ ਹੋ ਗਿਆ, ਉਹਨੇ ਖੇਸ ਲਾ ਕੇ ਵੇਖਿਆ ਤਾਂ ਹੁੱਕਾ ਉਹਨੇ ਫੜ ਕੇ ਚਲਾ ਕੇ ਮਾਰਿਆ। ਪਰ ਉਹਨੇ ਪਹਿਲੇ ਤਾਂ ਉਹਨੇ ਸੋਚਿਆ ਵੀ ਬੋਲਦੇ ਨਹੀਂ ਦੇ, ਬੋਲਦੇ ਨਹੀਂ ਆਪੇ ਚਲਾ ਜਾਂਦਾ ਜਾਂ ਮਾਰ ਦੇਦਾ, ਬਸ ਗਵੇੜ ਲਾਉਂਦਾ ਰਿਹਾ ਵੀ ਇਸ ਗੱਲੋਂ ਜਿਹੜਾ ਨਾ ਜਾਣਾ ਯਾਰ ਨਾ ਸਾਹੀਵਾਲ ਨੂੰ ਜਾਣਾ ਹੈ, ਕੋਈ ਗਾਵਾਂ ਲੈ ਕੇ ਆਉਣੀਆਂ ਸਾਹੀਵਾਲ ਨਸਲ ਦੀਆਂ। ਹਾਂਜੀ। ਉਧਰੋਂ ਨਾ ਸੁਰਖ ਗਾਵਾਂ ਨਹੀਂ ਹੁੰਦੀਆਂ, ਉਹ ਬੱਚੇ ਉੱਚੇ ਬਸ। ਅੱਜ ਕੱਲ ਤਾਂ ਸਾਹੀਵਾਲ ਦੇ ਜਿਹੜੇ ਬੱਚੇ ਨੇ ਨਾ ਉਹਨਾਂ ਦਾ ਰੇਟ ਬੜਾ ਹੈ, ਕੁਰਬਾਨੀ ਦੀ ਵਜ੍ਹਾ ਤੋਂ ਪਤਾ ਨਹੀਂ ਰੇਟ ਉਹਨਾਂ ਦਾ ਜ਼ਿਆਦਾ। ਸਾਹੀਵਾਲ ਨਸਲ ਗੋਸ਼ਤ ਦੀ ਬੜੀ ਪੈਦਾਵਾਰ ਹੁੰਦੀ ਸਾਹੀਵਾਲ ਨਸਲ ਦੇ ਵਿੱਚ। ਇਹ ਜਿਹੜੇ ਫਰੀਜ਼ਨ ਦੇ ਬੱਚੇ ਬੁੱਚੇ ਹੁੰਦੇ ਨੇ ਇਹ ਨਹੀਂ ਜ਼ਿਆਦਾ ਵਜ਼ਨ ਦਿੰਦੇ ਗੋਸ਼ਤ ਦੇ ਵਿੱਚ। ਇਹ ਵਜ਼ਨ ਕਰਦੇ ਨੇ ਲੇਕਿਨ ਇਹ ਸੋਹਣੇ ਨਹੀਂ ਹੁੰਦੇ ਔਰ ਇਹਨਾਂ ਦਾ ਟੇਸਟੀ ਗੋਸ਼ਤ ਨਹੀਂ ਹੁੰਦਾ ਜਿੰਨਾ ਸਾਹੀਵਾਲ ਕਿਸਮ ਦੇ ਬੱਚੇ ਦਾ ਗੋਸ਼ਤ ਹੁੰਦਾ ਨਾ। ਉਹ ਲਾਹੌਰ ਦੀ ਮਾਰਕੀਟ ਵਿੱਚ, ਕਰਾਚੀ ਦੀ ਮਾਰਕੀਟ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ, ਬਲਕਿ ਪੂਰੇ ਪਾਕਿਸਤਾਨ ਆਊਟ ਕੰਟਰੀ 'ਚ ਵੀ ਸਾਹੀਵਾਲ ਨਸਲ ਦਾ ਜਿਹੜੇ ਬੱਚੇ ਨੇ ਉਹ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ। ਸਹੀ। ਤੇ ਮੈਂ ਸੋਚਦਾ ਪਿਆ ਵੀ ਉਹ ਨਾ ਗਾਵਾਂ ਕੋ ਚਾਰ ਲਿਆ ਕੇ ਨਾ ਤੇ ਬਰੀਡ ਕਰਵਾਵਾਂਗੇ ਸਹੀ। ਇਹ ਪਾਣੀ ਲੱਗਾ ਹੋਇਆ ਜੀ, ਮਕਈ ਨੂੰ ਲੱਗਾ ਪਾਣੀ? ਹਾਂ ਜੀ, ਮੱਕੀ ਨੂੰ ਪਾਣੀ ਮੈਂ ਲਾਇਆ ਹੋਇਆ। ਆਜੋ ਫਿਰ ਮੇਰੇ ਪਿੱਛੇ ਪਿੱਛੇ। ਮਾਸ਼ਾਅੱਲਾ ਕੈਸਾ ਨਜ਼ਾਰਾ ਆ ਰਿਹਾ ਜੀ। ਅਸੀਂ ਆ ਵੱਟ ਤੇ ਜਾਂਦੇ ਪਏ ਆ, ਪਗਡੰਡੀ ਜਿਹਨੂੰ ਕਹਿੰਦੇ ਨੇ ਉਰਦੂ ਦੇ ਵਿੱਚ ਪਗਡੰਡੀ ਬੋਲਦੇ ਨੇ, ਤੇ ਵੱਟ ਬੰਨੇ ਜ਼ਿਮੀਂਦਾਰ ਬੰਦੇ ਆ। ਪਾਣੀ ਲਾਇਆ ਹੋਇਆ, ਪਾਣੀ ਲੱਗਾ ਤੇ ਅਸੀਂ ਤੁਹਾਨੂੰ ਨਾ ਅਸੀਂ ਆੜੂ ਦੇ ਪੌਦੇ ਵੀ ਲਾਏ ਹੋਏ ਨੇ। ਇਹ ਨਾਰ ਦਾ ਜੀ? ਹਾਂਜੀ, ਇਹ ਨਾਰ ਲੱਗਾ ਹੋਇਆ। ਇਹ ਕੱਚੇ ਨੇ ਨਾਰ। ਅੱਗੇ ਇਹ ਲੁਕਾਟ ਤੋੜ ਲਈਏ ਕਿ ਓਏ ਨਮਾਨ ਪੁੱਤਰ ਵੇਖ ਕਿਸੇ ਪਾਸੇ ਖਲਾ ਗੁੱਛਾ ਖਵਾ ਸਾਨੂੰ ਤੋੜ ਕੇ। ਦੋਸਤੋ ਤੁਸੀਂ ਅਗਰ ਡੇਰਿਆਂ ਤੇ ਰਹਿੰਦੇ ਜੀ ਨਾ, ਹਾਂਜੀ, ਤੇ ਫਿਰ ਸਾਡੇ ਤਰ੍ਹਾਂ ਸਾਰੇ ਫਰੂਟ ਲਾਓ। ਅਸੀਂ ਤਾਂ ਜਨਾਬ ਸਾਰਾ ਕੁਝ ਲਾਇਆ। ਦੇਖੋ ਦੇਸੀ ਪੁਦੀਨਾ ਲਾਇਆ ਹੋਇਆ। ਆਹ ਕੀ ਬਾਤ ਹੈ। ਇਹ ਜੀ ਇਹ ਦੇਸੀ ਪੁਦੀਨਾ ਸਪੈਸ਼ਲ ਅਸੀਂ ਜਨਾਬ ਛਾਂਗਾ ਮਾਂਗਾ ਤੋਂ ਲੈ ਕੇ ਆਏ ਆ। ਇਹ ਦੇਸੀ ਪੁਦੀਨਾ ਇਹ ਤੁਸੀਂ ਚੈੱਕ ਕਰ ਸਕਦੇ ਜੀ। ਕੀ ਬਾਤ, ਮਾਸ਼ਾਅੱਲਾ ਬੜੀ ਖੁਸ਼ਬੂ ਆਉਂਦੀ ਹੈ। ਇਹਦੀ ਖੁਸ਼ਬੂ ਬਹੁਤ ਜ਼ਿਆਦਾ ਆਉਂਦੀ ਹੈ ਜੀ। ਇਹਦੀ ਚਟਨੀ ਬਣਾਈ ਦੀ। ਇਹ ਅਸੀਂ ਛਾਂਗਾ ਮਾਂਗਾ ਦੀ ਸੈਰ ਵਾਸਤੇ ਗਏ ਸਾਂ, ਤੁਸੀਂ ਸਾਡਾ ਵਲੌਗ ਵੇਖਿਆ। ਸੁੰਦਰਖਾਨੀ ਅੰਗੂਰ ਦੀਆਂ ਕਿੱਲੀਆਂ ਵਿੱਚ ਲੱਗੀਆਂ ਹੋਈਆਂ ਨੇ। ਕਰੀਬ ਤੋਂ ਵਿਖਾਓ ਜੀ। ਸੁੰਦਰਖਾਨੀ ਅੰਗੂਰ, ਇਹ ਸੇਬ ਦੀ ਪਨੀਰੀ ਲੱਗੀ ਹੋਈ। ਅੱਛਾ ਸਹੀ ਹੈ। ਸੇਬ ਦੇ ਪੌਦੇ, ਆੜੂ ਦੇ ਪੌਦੇ ਤੁਹਾਨੂੰ ਵਿਖਾਵਾਂਗੇ। ਆੜੂ ਦੇ ਪੌਦੇ ਵਿਖਾਓ ਨਾ ਖਵਾਓ ਸਾਨੂੰ। ਹਾਂ ਨਹੀਂ ਬਿਲਕੁਲ ਖਵਾਵਾਂਗੇ। ਤੇ ਬਦਾਮ ਵੀ ਨੇ। ਬਦਾਮ ਦੇ ਪੌਦੇ ਲਾਏ, ਜਾਪਾਨੀ ਫਲ ਵੀ ਲਾਇਆ ਹੋਇਆ। ਕੀ ਬਾਤ ਹੈ। ਇਹ ਦੇਖੋ ਜੀ, ਇਹ ਜਾਪਾਨੀ ਫਲ ਹੈ। ਮਾਸ਼ਾਅੱਲਾ ਜੀ। ਇਹ ਬਿਲਕੁਲ ਛੋਟਾ ਛੋਟਾ ਫਲ ਲੱਗਾ ਹੋਇਆ। ਇਹ ਤੁਸੀਂ ਵੇਖ ਸਕਦੇ ਕੈਮਰੇ ਵਿੱਚ। ਇਹ ਜਾਪਾਨੀ ਫਲ ਹੈ। ਇਹ ਤੁਸੀਂ ਨਕਸ਼ਾ ਚੈੱਕ ਕਰ ਸਕਦੇ, ਬਹੁਤ ਜ਼ਿਆਦਾ ਫਲ ਲੱਗਦਾ ਇਹਨੂੰ। ਓਏ ਹੋਏ ਹੋਏ, ਇਹਨੂੰ ਕੋਈ ਸਪਰੇ ਵਗੈਰਾ ਕੀਤੀ? ਅਸਗਰ ਭਾਈ ਤੁਸੀਂ ਨਾ ਕੋਸ਼ਿਸ਼ ਕਰੋ ਵੀ ਡੇਰੇ ਉੱਤੇ ਨਾ ਹਰ ਕਿਸਮ ਦਾ ਫਰੂਟ ਹੋਣਾ ਚਾਹੀਦਾ ਹੈ। ਮਸਲਨ ਜਿਵੇਂ ਅਮਰੂਦ ਹੈ, ਹਾਂਜੀ, ਆਹ ਹੁਣ ਜਾਪਾਨੀ ਫਲ ਖੜਾ ਹੈ। ਇਹ ਕਿੰਨੋ ਖੜੀ, ਇਹ ਵੇਖੋ, ਇਹ ਕਿੰਨੋ ਦਾ ਪੌਦਾ ਹੈ। ਇਹ ਲੰਗਾਠ ਦਾ ਪੌਦਾ ਹੈ। ਇਹ ਜਾਪਾਨੀ ਫਲ ਦਾ ਪੌਦਾ ਹੈ। ਜ਼ੂਮ ਕਰਕੇ ਜ਼ਰਾ ਚੈੱਕ ਕਰਾਣਾ। ਇਹ ਚੈੱਕ ਕਰੋ, ਇਹ ਚੈੱਕ ਕਰੋ ਜਾਪਾਨੀ ਫਲ। ਲਾਈਟ ਥੋੜੀ ਲੋ ਹੋ ਗਈ ਹੈ ਲੇਕਿਨ ਇਹ ਬਹੁਤ ਖੂਬਸੂਰਤ ਲੱਗ ਰਹੇ ਨੇ, ਜਿਵੇਂ ਆਰਟੀਫੀਸ਼ੀਅਲ ਕੋਈ ਚੀਜ਼ ਹੁੰਦੀ ਹੈ। ਅੱਲਾਹ ਤਾਲਾ ਨੇ ਐਸਾ ਇਹਨਾਂ ਨੂੰ। ਅੱਛਾ, ਇਹ ਮਸੰਮੀ ਦਾ ਪੌਦਾ ਹੈ। ਹਾਂਜੀ ਸੋ ਸਾਹਿਬ, ਸਾਡੇ ਜਿਹੜੇ ਬੱਚੇ ਨੇ ਨਾ ਉਹ ਇੱਥੋਂ ਦੇ ਫਰੂਟ, ਸਾਡੇ ਬਾਗ ਦੇ ਫਰੂਟ ਖਾਂਦੇ। ਮਸੰਮੀ ਵੀ ਲੱਗੇ ਨੇ ਕਾਫੀ ਜ਼ਿਆਦਾ ਹੈ। ਚਲੋ ਆੜੂ ਤੇ ਬਦਾਮ ਦਾ ਇਹ ਤੁਹਾਨੂੰ ਸਵਾਦ ਦੇ ਵਿੱਚ ਜਿਹੜਾ ਆੜੂ ਨਹੀਂ ਨਾ ਮਿਲਣਾ। ਹਾਂਜੀ, ਤੇ ਬੜੇ ਅੱਛੇ ਇਲਾਕੇ ਜੇ ਮਕਾਮੀ ਸਾਡਾ ਆੜੂ ਬਹੁਤ ਮਿੱਠਾ। ਮਾਸ਼ਾਅੱਲਾ ਮਾਸ਼ਾਅੱਲਾ, ਕੀ ਹਾਂ। ਇਧਰ ਦੇਖੋ, ਇਹ ਟਹਿਣੀਆਂ ਜਿਹੜੀਆਂ ਨਾ ਫਲ ਨਾਲ ਜ਼ਮੀਨ ਬਹੁਤ ਹੋ ਜਾਂਦੀਆਂ ਨੇ। ਕੀ ਬਾਤ, ਆ ਚੈੱਕ ਕਰੋ। ਮਾਸ਼ਾਅੱਲਾ ਇੰਨਾ ਫਰੂਟ ਬੜਾ ਖੂਬਸੂਰਤ। ਅੱਛਾ ਜੋ ਸਭ ਮਿੱਠਾ ਹੁੰਦਾ ਆੜੂ ਹੈ? ਬੜਾ ਮਿੱਠਾ ਹੁੰਦਾ ਹੈ, ਬੜਾ ਮਿੱਠਾ ਹੁੰਦਾ ਹੈ ਆੜੂ। ਇਹ ਤਾਂ ਬਿਲਕੁਲ ਹੁਣ ਅਗਲੇ ਮਹੀਨੇ 'ਚ ਤਿਆਰ ਹੋ ਜਾਏਗਾ ਇੱਥੇ,
ਕਿਉਂਕਿ ਅਸੀਂ ਕੱਚਾ ਤਾਂ ਤੋੜਦੇ ਨਹੀਂ ਦੇ। ਆ ਜਿਹੜਾ ਮਾਰਕੀਟ ਚ ਆ ਰਿਹਾ ਨਾ, ਹਾਂਜੀ ਇਹਨੂੰ ਕੱਚਾ ਤੋੜ ਕੇ ਇਹਨੂੰ ਮਸਾਲਾ ਲਾ ਕੇ ਪੇਟੀਆਂ 'ਚ ਬੰਦ ਕਰ ਦੇਣਾ। ਸਹੀ ਹੈ। ਅਸੀਂ ਇਹਨੂੰ ਉੱਤੇ ਹੀ ਤੋੜ ਕੇ ਉੱਤੇ ਹੀ ਖਾਣਾ ਹੈ। ਇਹ ਤੁਸੀਂ ਦੱਸਣਾ ਹੈ, ਫੋਨ ਕਰਨਾ ਜਿਸ ਦਿਨ ਪੱਕ ਜਾਵੇ ਨਾ ਮੈਂ ਨਾ ਜੀ ਮੁਕੰਮਲ। ਤੁਹਾਡੀਆਂ 2 ਪੇਟੀਆਂ ਤੁਹਾਨੂੰ ਪਹੁੰਚ ਜਾਂਦੀਆਂ, ਤੁਹਾਨੂੰ ਕਿਹੜੀ ਲੋੜ ਹੈ। ਤੇ ਬਦਾਮ ਦਾ ਬੂਟੇ ਕਿਹੜੀ ਸਾਈਡ ਤੇ ਨੇ? ਬਦਾਮ ਦੇ ਬੂਟੇ ਜਿਹੜੇ ਨਾ ਉਹ ਉਧਰ ਦੂਸਰੀ ਸਾਈਡ। ਅੱਛਾ, ਬਦਾਮ ਦੇ ਬੂਟੇ ਇਹਦੇ ਨਾਲ ਮਿਲਦੇ ਜੁਲਦੀ ਸ਼ਕਲ ਬਦਾਮ ਦੀ ਵੀ? ਉਹਦਾ ਪੱਤਾ ਇਹਦੇ ਨਾਲ ਮਿਲਦਾ ਜੁਲਦਾ ਹੈ, ਹਾਂਜੀ। ਲੇਕਿਨ ਹੁਣ ਉਹਦੇ ਵਿੱਚ ਪਾਣੀ ਲੱਗਾ, ਉਹਦੇ ਵਿੱਚ ਤੁਹਾਨੂੰ ਫਿਰ ਬੂਟ ਲਾਉਣੇ ਪੈਣੇ। ਨਹੀਂ ਨਹੀਂ, ਅਸੀਂ ਉਧਰ ਜਾਣ ਵਾਸਤੇ ਪਾਣੀ ਵਾਸਤੇ ਨਹੀਂ ਜਾਣਾ, ਜੁੱਤੀ ਲਾਉਣੀ ਪੈ ਰਹੀ। ਅੱਛਾ, ਤੁਹਾਨੂੰ ਇਹ ਦੱਸੋ ਵੀ ਤੁਹਾਨੂੰ ਫਾਰਮ ਤੇ ਆ ਕੇ ਮਜ਼ਾ ਆਇਆ ਕਿ ਨਹੀਂ? ਮੈਂ ਬਹੁਤ ਅੱਛਾ ਲੱਗਾ। ਇਹ ਜਿਹੜਾ ਤੁਹਾਨੂੰ ਆੜੂ ਦਾ ਫਲ ਹੈ, ਹਾਂਜੀ, ਇਹ ਕਿਹਦਾ ਲੱਗਾ? ਬੇਸ਼ਕੀਮਤੀ ਪੌਦੇ ਲੱਗੇ ਹੋਏ ਨੇ ਜੀ, ਮੁxtਲਿਫ ਕਿਸਮ ਦੇ ਆੜੂ ਦਾ ਫਲ ਪੌਦੇ ਲੱਗੇ ਹੋਏ ਨੇ, ਫਿਰ ਜਾਪਾਨੀ ਫਲ ਦੇ, ਫਿਰ ਗੁਲਾਬ, ਮਸੰਮੀ, ਮਾਲਟਾ, ਕਿੰਨੋ, ਅਮਰੂਦ, ਪੁਦੀਨਾ ਵੇਖਿਆ। ਇਹ ਵੇਖੋ ਨਾ ਜੀ, ਇਹ ਕੱਚਾ ਹੈ लेकिन ये यार पक जाएगा, जल्दी पक जाएगा। क्या बात, जबरदस्त है जी माहौल माशाल्लाह। जिवें तुसीं आ वेख रहे ना, लेमन है सेम इसे तरह ही बदाम दा बूटा भी इसे तरह दा ही हुंदा है ते इस तरह दे लगदे ने बदाम। हां, लेमन अच्छा, वो चोल है ने डंगर। ਇਹ ਪੌਦਾ ਇਹਦਾ ਮੈਨੂੰ ਨਾਂ ਨਹੀਂ ਆ ਰਿਹਾ ਜੀ, ਇਹ ਵੀ ਕੋਈ ਪਤਾ ਨਹੀਂ ਕਿਸ ਕਿਸਮ ਦਾ ਪੌਦਾ ਹੈ। ਅੱਗੇ ਮਾਸ਼ਾਅੱਲਾ ਫਿਰ ਆਪਣਾ ਫਾਰਮ ਆ ਗਿਆ ਜੀ। इधर भी माल मवेशी रखे हुए ने। जिंदगी की तलाश में बड़े प्यारे लग रहे हैं यार। हाँ जी, आ देखो, ए दोवें नाज़म ही ने। हाँ, ये नाज़मे आला है एक ते एक ये दोवें जुड़वा भाई ने। ए तुसी वेख रहे जी, एक नाज़मे आला है ते एक खादमे आला है। ये दोवें जुड़वा भाई ने। जूम करके विखाओ जरा। हाँ, इन्होंने मग बोलते हैं जी, ये दरियाई मछलियां ने, समझ लो दरियाई परिंदे ने जी। परिंदे। हाँ जी। अच्छा भैया, फिर झोली लांदी हुण माशाल्लाह। लुडन तो नहीं, लुडन तो नहीं, एक दोस्त को इत्थों ली है, लेकिन अच्छी नस्ली मिल गई। नीली दी कि रावी दी? नीली दी। बिस्मिल्लाह, तो डरदे पैन जानवर। नीली किस्म दी बड़ी जबरदस्त किस्म दी, अल्लाह पाक इंशाल्लाह जल्दी बच्चा देगी। सेहत अच्छा माशाल्लाह। हां, प्रेग्नेंट है। ए फिर एनु गिफ्ट कर देना फुल। ए तो गिफ्ट नु ने थल्ले सुटू है। सोहनी है माशाल्लाह, अल्लाह ताला इनकी जिंदगी करे। इन्हां दे बच्चे ने। बेबी बहुत मजा आया अज। अच्छा लेके आओ कुर्सियां दे दे, कुर्सियां कड्डो बाहर ते बहिए इत्थे ते खाना खाइए ते फिर जाइए। लो जी, असीं हुण आ गए हां। दोस्तों, ये जिहड़ी जिंदगी है, ये जिंदगी नूं इंजॉय करो, दोस्तां नाल रहा करो, हस्सियां खेडियां करया करो, अच्छियां गल्लां किसे नूं दस्सिया करो, बुरियां गल्लां तो इजतनाब करया करो ते अपनी जिंदगी नूं हस के गुजार दिओ। क्यों जी? हर वेले ना हसदा रहे बंदा, अगले समझन भी हैगा ही कौन है भी पागल है। हाँ, नहीं, हर वेले हसना चाहिए, लेकिन अल्लाह हर एक नूं खुशियां नसीब करे। आमीन। खुशियां हासे भी उदों आउण जदों इंसान दे अंदर खुशियां। ਤੁਸੀਂ ਵੀ ਇੱਕ ਛੋਟੀ ਜਿਹੀ ਖੁਸ਼ੀ ਸਾਨੂੰ ਦੇਣੀ ਹੈ, ਸਾਡੀ ਵੀਡੀਓ ਨੂੰ ਲਾਈਕ ਕਰਕੇ ਇੱਕ ਕਮੈਂਟ ਦੇਣਾ ਹੈ, ਉਹਦੇ ਨਾਲ ਅਸੀਂ ਖੁਸ਼ ਹੋ ਜਾਵਾਂਗੇ। ਬੜੀ ਮਿਹਰਬਾਨੀ। ਇੱਥੇ आओ जी, ਇੱਥੇ आओ, बैठो जी। हाँ हाँ, बैठो। हाँ जी, ਪਿੰਡਾਂ ਵਾਲਿਆਂ ਦੇ ਜਨਾਬ ਵੱਖਰੇ ਟਸ਼ਨ ਨੇ ਤੇ ਵੱਖਰੇ ਮਾਹੌਲ ਨੇ ਪਿੰਡ ਦੇ ਵਿੱਚ। ਫਿਰ ਹਰ ਚੀਜ਼ ਨੂੰ ਇੰਜੋਏ ਕਰੋ ਫਿਰ। ਹਾਂ, ਹੁੱਕਾ ਲਿਓ ਜੀ। हाँ जी, ਵਾਹ ਕੀ ਬਾਤ ਹੈ। ਇਹ ਜਨਾਬ ਪੰਜਾਬੀ ਵਿਰਸਾ ਹੈ ਜੀ। ਇੱਥੇ ਦੁੱਧ ਲਿਆਓ, ਤਾਜ਼ਾ ਦੁੱਧ ਲਿਆਓ ਮੁੰਡਿਓ। ਜਵਾਦ ਪੁੱਤਰ ਤੂੰ ਵੀ ਦੁੱਧ ਲੈ ਆ, ਕੋਈ ਸਾਨੂੰ ਪਿਆ ਚੱਲ ਦੁੱਧ। ਹਾਂ, ਤੁਸੀਂ ਬਹਿ ਜਾਓ ਚੌਧਰੀ ਸਾਹਿਬ। ਮੈਂ ਜੀ ਮੰਜਾ ਫੜਨਾ। ਹਾਂ, ਦੋ ਤਿੰਨ ਉਹਨੇ ਚੋਲੀਆਂ ਨੇ। ਤੇ ਕੈਮਰਾ ਮੂਵ ਕਰੋ ਸਾਡੇ ਪਾਸੇ ਦੋਸਤੋ। ਸਾਡੇ ਵਲੌਗ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ।
ਸਿਰਫ ਇੱਕ ਕਮੈਂਟ ਕਰਿਆ ਕਰੋ ਜਿਹਦੇ ਨਾਲ ਅਸੀਂ ਖੁਸ਼ ਹੋ ਜਾਂਦੇ ਆ, ਤੁਹਾਡੇ ਵਾਸਤੇ ਮਿਹਨਤ ਕਰਨੇ ਆ, ਤੁਹਾਨੂੰ ਦਿਹਾਤ ਵਿਖਾਣੇ ਆ, ਸ਼ਹਿਰ ਦੇ ਵਿੱਚੋਂ ਆ ਕੇ ਅਸੀਂ ਪਿੰਡ ਦੀਆਂ ਤੁਹਾਨੂੰ ਰੌਣਕਾਂ ਵਿਖਾਣੇ ਆ, ਜਾਨਵਰ ਵਿਖਾਣੇ ਆ, ਪਿੰਡ ਦੇ ਜਿਹੜੇ ਸਬਜ਼ੇ ਨੇ ਉਹ ਵਿਖਾਣੇ ਆ। ਇਹ ਗੱਲ ਮੰਨੀਏ ਵੀ ਸ਼ਹਿਰ ਤੋਂ ਬਗੈਰ ਸਾਡੇ ਗੁਜ਼ਾਰੇ ਨਹੀਂ। ਹਾਂਜੀ, ਲੇਕਿਨ ਪਿੰਡ ਵੀ ਪੰਜਾਬ ਦੀ ਸ਼ਾਨ ਹੈ। ਤੁਸੀਂ ਵੇਖਿਆ ਹੋਵੇਗਾ ਪਿੰਡ ਦੇ ਵਿੱਚ ਜਿੰਨਾ ਸਕੂਨ, ਜਿੰਨੀ ਸ਼ਾਂਤੀ ਤੇ ਅਮਨ ਹੈ ਇਹਨਾਂ ਸ਼ਹਿਰਾਂ ਵਿੱਚ ਨਹੀਂ। ਪਿੰਡ ਦੇ ਵਿੱਚ ਇੱਕ ਬੰਦੇ ਨੂੰ ਕੋਈ ਪਰੇਸ਼ਾਨੀ ਹੁੰਦੀ ਹੈ ਤੇ ਸਾਰੇ ਪਰੇਸ਼ਾਨ ਹੋ ਜਾਂਦੇ ਨੇ, ਤੇ ਸ਼ਹਿਰ ਦੇ ਵਿੱਚ ਇੱਕ ਬੰਦੇ ਨੂੰ ਪਰੇਸ਼ਾਨੀ ਹੋਵੇ ਤੇ ਮਹੱਲੇ ਦੇ ਵਿੱਚ ਉਹਦੇ ਹਮਸਾਏ ਨੂੰ ਨਹੀਂ ਪਤਾ, ਉਹਨੂੰ ਨਹੀਂ ਪਤਾ ਹੁੰਦਾ। ਕੀ ਖਿਆਲ ਹੈ? ਬਿਲਕੁਲ ਐਵੇਂ ਗੱਲ ਹੈ। ਇਸ ਲਈ ਪਿੰਡ ਦੀ ਜ਼ਿੰਦਗੀ ਨੂੰ ਇੰਜੋਏ ਕਰਿਆ ਕਰੋ, ਆਇਆ ਕਰੋ ਸਾਡੇ ਪਿੰਡਾਂ ਦੇ ਕੋਲੋਂ। ਬਹੁਤ ਸ਼ੁਕਰੀਆ ਜਨਾਬ, ਬੜੀ ਮਿਹਰਬਾਨੀ।